ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ। ਕਈ ਅਹਿਮ ਖਬਰਾਂ ਨੂੰ ਲੈ ਕੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਜੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 18 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫ੍ਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ ਤੇ ਮਨਜੀਤ ਸਿੰਘ ਫਰੀਮੌਂਟ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ ਬਾਅਦ ਦੁਪਹਿਰ, ਜੀ ਇੰਡੀਆ ਤੇ ਕੈਨੇਡਾ ਦੀਆਂ ਜੋ ਟ੍ਰੇਡ ਦੀਆਂ ਨੈਗੋਸ਼ੀਏਸ਼ਨ ਆ ਉਹ ਪੌਜ਼ ਹੋਈਆਂ ਸੀਆਂ, ਖੜੀਆਂ ਸੀਆਂ। ਪਰ ਜੋ ਅੱਜ ਬੰਬਸ਼ੈਲ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਉੱਥੇ ਦੀ ਪਾਰਲੀਮੈਂਟ ਦੇ ਵਿੱਚ ਛੱਡਿਆ ਆ, ਜੀ ਉਹਦੇ ਨਾਲ ਲੱਗਦਾ ਵੀ ਇੰਡੀਆ ਤੇ ਕੈਨੇਡਾ ਦੀ ਜਿਹੜੀ ਟ੍ਰੇਡ ਟਾਕ ਆ ਉਹ ਪਰਮਾਨੈਂਟਲੀ ਬੰਦ ਹੋ ਜਾਊਗੀ। ਉਹ ਚੀਜ਼ ਜਿਸ ਨੂੰ ਵਰਲਡ ਸਿੱਖ ਆਰਗੇਨਾਈਜੇਸ਼ਨ ਬਹੁਤ ਲੰਮੇ ਸਮੇਂ ਤੋਂ ਕਹਿੰਦਾ ਸੀ ਵੀ ਇੰਡੀਆ ਗਵਰਨਮੈਂਟ ਬਹੁਤ ਬੁਰੀ ਤਰ੍ਹਾਂ ਇਨਵੋਲਵ ਹੈਗੀ ਆ ਸਿੱਖਾਂ ਦੇ ਅਗੇਂਸਟ ਕੈਨੇਡਾ ਦੇ ਵਿੱਚ। ਜੀ ਉਹ ਅੱਜ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਖੁਦ ਪਾਰਲੀਮੈਂਟ ਦੇ ਵਿੱਚ ਕਿਹਾ ਵੀ ਜੋ ਸਾਡਾ ਅਮਰੀਕਨ ਸਿਟੀਜ਼ਨ ਹਰਦੀਪ ਸਿੰਘ ਨਿੱਜਰ, ਕੈਨੇਡੀਅਨ ਸਿਟੀਜ਼ਨ ਅਮਰੀਕ ਸਿੰਘ ਨਿੱਜਰ ਕੈਨੇਡਾ ਦੀ ਸੋਇਲ ਤੇ ਇੰਡੀਆ ਦੀਆਂ ਏਜੰਸੀਆਂ ਦਾ ਉਹਦੇ ਵਿੱਚ ਹੱਥ ਆ, ਉਹਨੂੰ ਮਾਰਨ ਦੇ ਵਿੱਚ, ਉਹਦੇ ਨਾਲ ਪੂਰੀ ਦੁਨੀਆ ਇੱਕ ਵਾਰ ਹਿੱਲ ਗਈ ਹੈਗੀ ਆ। ਜੀ ਕੱਲੀ ਦੁਨੀਆ ਨਹੀਂ ਹਿੱਲੀ, ਕੈਨੇਡਾ ਦੇ ਫੋਰਨ ਮਿਨਿਸਟਰ ਨੇ ਇਮੀਡੀਏਟਲੀ ਜੋ ਟੌਪ ਨੌਚ ਡਿਪਲੋਮੈਟ ਆ ਇੰਡੀਆ ਦਾ ਕੈਨੇਡਾ ਦੇ ਵਿੱਚ, ਉਹਨੂੰ ਦੇਸ਼ ਨਿਕਾਲਾ ਵੀ ਦੇ ਦਿੱਤਾ ਹੈਗਾ। ਫੋਰਨ ਮਿਨਿਸਟਰ ਮਿਲੈਨੀ ਜੋਲੀ ਜੋ ਕੈਨੇਡਾ ਦੇ ਹੈਗੇ ਆ, ਜੀ ਉਹਨਾਂ ਨੇ ਕਿਹਾ ਵੀ ਕੀ ਇੰਡੀਅਨ ਡਿਪਲੋਮੈਟ, ਜਿਹਦਾ ਨਾਮ ਵੀ ਹੁਣ ਬਾਹਰ ਆ ਗਿਆ, ਪਵਨ ਕੁਮਾਰ ਰਾਏ ਕਰਕੇ ਉਹਦਾ ਨਾਮ ਦੱਸਿਆ ਜਾ ਰਿਹਾ, ਜੋ ਕਿ ਰਿਸਰਚ ਐਂਡ ਐਨਾਲਿਸਿਸ ਵਿੰਗ ਰਾਹ ਦਾ ਇੰਡੀਆ ਦੀ ਫੋਰਨ ਇੰਟੈਲੀਜੈਂਸ ਏਜੰਸੀ ਦਾ ਕੈਨੇਡਾ ਦੇ ਵਿੱਚ ਹੈਡ ਆ, ਜੀ ਉਸ ਨੂੰ ਇੱਥੋਂ ਹੁਣ ਜਹਾਜ਼ ਦੇ ਰਾਹੀਂ ਵਾਪਸ ਚਾੜ ਦਿੱਤਾ ਗਿਆ ਆ। ਸੋ ਇਸ ਖਬਰ ਆਉਣ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜੀ ਹਿਲਜੁਲ ਹੋਈ ਆ। ਦੁਨੀਆ ਦਾ ਹਰ ਇੱਕ ਟੌਪ ਦਾ ਜਿਹੜਾ ਨਿਊਜ਼ਪੇਪਰ ਆ ਉਸਨੇ ਹੈਡਲਾਈਨਸ ਲਾਈਆਂ, ਚਾਹੇ ਉਹ ਨਿਊਯਾਰਕ ਟਾਈਮਸ ਆ, ਲਾਸ ਐਂਜਲਸ ਟਾਈਮਸ ਆ, ਕੈਨੇਡਾ ਦੇ ਪੇਪਰ ਹੈਗੇ ਆ, USA ਦੇ ਜਿੰਨੇ, ਫਰਾਂਸ ਦੇ ਗਾਰਡੀਅਨ ਪੇਪਰ ਆ। ਸੋ ਇਹਦੇ ਵਿੱਚ ਇੰਡੀਆ ਦੀ ਸਰਕਾਰ ਦਾ ਪੂਰੀ ਤਰ੍ਹਾਂ ਜਲੂਸ ਨਿਕਲ ਗਿਆ, ਜਿਹੜਾ ਹਮੇਸ਼ਾ ਹੀ ਇੰਡੀਆ ਦਾ ਗੋਦੀ ਮੀਡੀਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਬਦਨਾਮ ਕਰਦਾ ਰਹਿੰਦਾ ਵੀ ਜੀ ਮੋਦੀ ਸਾਹਿਬ ਨੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਕਿਹਾ ਵੀ ਉੱਥੇ ਜੀ ਬਹੁਤ ਤਾਕਤਾਂ ਇਦਾਂ ਦੀਆਂ ਆ, ਖਾਲਿਸਤਾਨੀ ਸਿੱਖ ਸਾਡੇ ਨਾਲ ਧੱਕਾ ਕਰਦੇ ਆ, ਸਾਡੇ ਮੁਲਕ ਨੂੰ ਤੋੜਨਾ ਚਾਹੁੰਦੇ ਆ। ਅੱਜ ਪਾਰਲੀਮੈਂਟ ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਵੀ ਮੈਂ ਮਿਸਟਰ ਮੋਦੀ ਨੂੰ ਇਹ ਕਿਹਾ ਵੀ ਤੁਹਾਡੀ ਸਰਕਾਰ ਦੇ ਬੰਦੇ ਇਨਵੋਲਵ ਸੀ ਸਾਡੇ ਸਿਟੀਜ਼ਨ ਦੇ ਕਤਲ ਦੇ ਵਿੱਚ, ਤੇ ਤੁਹਾਨੂੰ ਸਿੱਧੇ ਤੌਰ ਦੇ ਉੱਤੇ ਸਾਡਾ ਸਾਥ ਦੇਣਾ ਪੈਣਾ ਇਸ ਇਨਵੈਸਟੀਗੇਸ਼ਨ ਨੂੰ ਪੂਰੀ ਹੋਣ ਦੇ ਵਿੱਚ। ਇਸੇ ਤਰ੍ਹਾਂ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ, ਜਿਹੜੇ ਕਿ ਖੁਦ ਸਿੱਖ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਮੈਂ ਬਹੁਤ ਲੰਮੇ ਸਮੇਂ ਤੋਂ ਰੌਲਾ ਪਾਉਣਾ ਵੀ ਇੰਡੀਆ 'ਚ ਬਹੁਤ ਜ਼ੁਲਮ ਹੁੰਦਾ ਲੋਕਾਂ ਤੇ, ਮਿਨੋਰਿਟੀ ਤੇ, ਸਿੱਖਾਂ ਤੇ, ਹੋਰ ਵੀ, ਪਰ ਕੈਨੇਡਾ ਦੇ ਵਿੱਚ ਸਾਡੇ ਇੱਕ ਸਿਟੀਜ਼ਨ ਨੂੰ ਉੱਥੇ ਦੀ ਏਜੰਸੀਆਂ ਵੱਲੋਂ ਮਾਰ ਦੇਣਾ, ਇਹ ਇੱਕ ਬਹੁਤ ਵੱਡਾ ਹਮਲਾ ਆ ਤੇ ਇਸ ਅਸੈਸੀਨੇਸ਼ਨ ਦੇ ਕੌਨਸੀਕੁਐਂਸਿਸ ਹੋਣੇ ਚਾਹੀਦੇ ਆ। ਇਸੇ ਤਰ੍ਹਾਂ ਉੱਥੇ ਦੀ ਜਿਹੜੀ ਕੰਜ਼ਰਵੇਟਿਵ ਪਾਰਟੀ ਆ, ਉਹ ਕਹਿੰਦੇ ਵੀ ਅਸੀਂ ਵੀ ਪੂਰੇ, ਜੇ ਸੱਚ ਆ ਤਾਂ ਬਹੁਤ ਮਾੜੀ ਗੱਲ ਆ ਤੇ ਅਸੀਂ ਪ੍ਰਾਈਮ ਮਿਨਿਸਟਰ ਦੇ ਨਾਲ ਖੜੇ ਆ, ਜਿਹੜਾ ਵੀ ਉਹ ਡਿਸੀਜਨ ਲਊਗੇ ਇੰਡੀਆ ਦੀ ਸਰਕਾਰ ਦੇ ਉਲਟ, ਅਸੀਂ ਉਹਨਾਂ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੈਗੇ। ਜੀ
ਬਿਲਕੁਲ ਜੀ, ਦੱਸਦੇ ਚੱਲੀਏ ਕਿ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਹਾਊਸ ਆਫ ਕਾਮਨਸ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਸੀ, ਤਾਂ ਉਹਨਾਂ ਨੇ ਬੜੀ ਸਪਸ਼ਟ ਸ਼ਬਦਾਂ ਦੇ ਵਿੱਚ ਤੇ ਬੜੀ ਸਖਤ ਤਰੀਕੇ ਦੇ ਨਾਲ, ਸਖਤ ਲਹਿਜੇ ਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਕੈਨੇਡੀਅਨ ਜਿਹੜੀ ਪ੍ਰਭੂਸੱਤਾ, ਉੱਥੇ ਅਸੀਂ ਕਿਸੇ ਵੀ ਬੰਦੇ ਨੂੰ ਕੈਨੇਡੀਅਨ ਧਰਤੀ ਦੇ ਉੱਤੇ ਕੈਨੇਡੀਅਨ ਸਿਟੀਜ਼ਨ ਨੂੰ ਕਤਲ ਨਹੀਂ ਹੋਣ ਦਿਆਂਗੇ, ਤੇ ਇਹ ਸਾਡੇ ਮੁਲਕ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਵਾਧੇ ਨਾਲ ਉਹਨਾਂ ਨੇ ਦੱਸਿਆ ਸੀਗਾ। ਵਿਰੋਧੀ ਧਿਰਾਂ, ਜਿਵੇਂ ਤੁਸੀਂ ਜਗਮੀਤ ਸਿੰਘ ਦਾ ਜ਼ਿਕਰ ਕੀਤਾ, ਇਸੇ ਤਰ੍ਹਾਂ ਪੀਰੇ ਪੋਲੀਐਬ ਨੇ ਕਿਹਾ ਕਿ ਸਾਰੀਆਂ ਜਿਹੜੀਆਂ ਸਿਆਸੀ ਗੱਲਾਂ ਨੇ ਉਹ ਇੱਕ ਪਾਸੇ ਨੇ, ਪਰ ਅਸੀਂ ਕਿਸੇ ਤਰ੍ਹਾਂ ਵੀ ਕੈਨੇਡਾ ਦੀ ਧਰਤੀ ਤੇ ਇਹੋ ਜਿਹਾ ਘਾਣ ਹੁੰਦਾ ਨਹੀਂ ਦੇਖ ਸਕਦੇ। ਤੇ ਇੱਥੇ ਇਹ ਵੀ ਜ਼ਿਕਰ ਕਰਦੇ ਚੱਲੀਏ ਕਿ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਇੰਡੀਆ ਦੌਰੇ ਤੇ ਗਏ ਸੀਗੇ, ਉਦੋਂ ਵੀ ਉਹਨਾਂ ਨੇ ਬੜੇ ਸਪਸ਼ਟ ਲਹਿਜੇ ਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਕੈਨੇਡਾ ਜਿਹੜਾ ਉਹ ਡੈਮੋਕ੍ਰੇਟਿਕ ਕੰਟਰੀ ਹੈ, ਤੇ ਉਹ ਹਮੇਸ਼ਾ ਫਰੀਡਮ ਆਫ ਸਪੀਚ, ਰਾਈਟ ਆਫ ਐਕਸਪ੍ਰੈਸ਼ਨ ਦੀ ਰਾਖੀ ਕਰਦਾ ਰਹੇਗਾ, ਚਾਹੇ ਉਹ ਕਿਸੇ ਨੂੰ ਵੀ ਦੁਖਦੇ ਹੋਣ ਤੇ ਕਿਸੇ ਨੂੰ ਵੀ ਉਹਨਾਂ ਦੇ ਇਤਰਾਜ਼ ਹੋਵੇ। ਤੇ ਕੈਨੇਡਾ ਕਦੇ ਵੀ ਇਹਨਾਂ ਚੀਜ਼ਾਂ ਤੇ ਆਪਣੀ ਧਰਤੀ ਤੋਂ ਇਹ ਜਿਹੜੀ ਆਵਾਜ਼ ਹੈ ਕਿਸੇ ਵੀ ਤਰ੍ਹਾਂ ਦੀ ਬੁਲੰਦ ਕਰਨੀ, ਉਹ ਬੰਦ ਨਹੀਂ ਕਰੂਗਾ। ਤੇ ਉਸ ਤੋਂ ਬਾਅਦ ਲੱਗਦਾ ਸੀਗਾ ਕਿ ਦੋਨਾਂ ਮੁਲਕਾਂ ਦੇ ਵਿਚਾਲੇ ਹਲੇ ਹੋਰ ਗੱਲਬਾਤ ਹੋਊਗੀ, ਪਰ ਅੱਜ ਦੋ ਸਪਸ਼ਟ ਜਿਹੜੇ ਮੈਸੇਜ ਆ ਉਹ ਦਿੱਤੇ ਗਏ ਆ ਕੈਨੇਡਾ ਵੱਲੋਂ ਭਾਰਤ ਨੂੰ। ਪਹਿਲਾ ਇਹ ਕਿ ਪਾਰਲੀਮੈਂਟ ਦੇ ਵਿੱਚ ਔਨ ਦੀ ਰਿਕਾਰਡ, ਜਿੰਨਾ ਚਿਰ ਪਾਰਲੀਮੈਂਟ ਰਹਿਣੀ ਆ, ਜਿੰਨਾ ਚਿਰ ਇਹ ਦੁਨੀਆ ਰਹਿਣੀ, ਉਹਨਾਂ ਚਿਰ ਉਹ ਰੈਕਡ ਦੇ ਵਿੱਚ ਪਈ ਰਹਿਣੀ ਹੈ, ਗੱਲ ਰਿਕਾਰਡ ਦੇ ਵਿੱਚ ਪਈ ਰਹਿਣੀ ਆ। ਤੇ ਦੂਜੀ ਗੱਲ, ਇਸ ਤੋਂ ਅਗਲਾ ਹੱਲਾ ਜਿਹੜਾ ਡਿਪਲੋਮੈਟਿਕ ਪੱਧਰ ਤੇ ਇੱਕ ਬੰਦੇ ਨੂੰ ਐਕਸਪੈਲ ਕੀਤਾ ਗਿਆ, ਭਾਰਤੀ ਅਧਿਕਾਰੀ ਨੂੰ, ਤਾਂ ਇਹ ਹੁਣ ਇੰਤਜ਼ਾਰ ਕੀਤਾ ਜਾ ਰਿਹਾ। ਪਰ ਜਿਵੇਂ ਹੀ ਇਹ ਖਬਰ ਚੱਲਦੀ ਹੈ ਤਾਂ ਵਰਲਡ ਦੇ ਵਿੱਚ ਇਹ ਖਬਰ ਟ੍ਰੈਂਡਿੰਗ 1 ਜਿਹੜੀ ਆ ਉਹ ਟ੍ਰੈਂਡ ਕਰਦੀ ਹੈ ਵੱਖ-ਵੱਖ ਪਲੇਟਫਾਰਮਸ ਦੇ ਉੱਤੇ, ਚਾਹੇ ਫੇਸਬੁੱਕ ਲਾ ਲਓ, ਚਾਹੇ ਯੂਟਿਊਬ ਚਲਾ ਲਓ, ਚਾਹੇ ਤੁਸੀਂ ਟਵਿੱਟਰ ਲਾ ਲਓ, ਜਿੰਨੇ ਵੀ ਫੇਸਬੁੱਕ ਦੇ ਮਾਫ ਕਰਨਾ, ਜਿੰਨੇ ਵੀ ਸੋਸ਼ਲ ਮੀਡੀਆ ਮੰਚ ਨੇ। ਤਾਂ ਹੁਣ ਭਾਰਤ ਦੀ ਪ੍ਰਤੀਕਿਰਿਆ ਦੀ ਜਿਹੜੀ ਆ ਉਹ ਵੇਟ ਕੀਤੀ ਜਾ ਰਹੀ ਹੈ ਕਿ ਕੀ ਇਸ ਤੇ ਟਿੱਪਣੀ ਆਉਂਦੀ ਹੈ। ਤੇ ਭਾਰਤੀ ਜਿਹੜੇ ਐਂਕਰ, ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਕਿ ਹਮੇਸ਼ਾ ਉਹਨਾਂ ਦਾ ਕੰਮ ਨਫ਼ਰਤ ਫੈਲਾਉਣਾ, ਅੱਗ ਲਾਉਣਾ ਹੀ ਹੈ, ਤੇ ਉਹ ਹਜੇ ਨੀਂਦਰੇ ਤੋਂ ਜਾਗਣਗੇ ਜਦੋਂ ਉਦੋਂ ਦੇਖਾਂਗੇ ਕਿ ਉਹ ਕੀ ਕਹਿੰਦੇ ਨੇ। ਪਰ ਦੋ ਬੈਕ ਟੂ ਬੈਕ ਜਿਹੜੇ ਫਾਇਰ ਨੇ ਉਹ ਕੈਨੇਡਾ ਵੱਲੋਂ ਅੱਜ ਕੀਤੇ ਗਏ ਨੇ ਜੀ। ਕੱਲਾ ਕੈਨੇਡਾ ਨਹੀਂ, ਆਸਟ੍ਰੇਲੀਆ ਨੇ ਵੀ ਇੰਡੀਆ ਦਾ ਜਲੂਸ ਕੱਢਿਆ ਹੈਗਾ। ਸੋ ਦੋ ਮੁਲਕਾਂ ਨੇ 24 ਘੰਟਿਆਂ ਦੇ ਵਿੱਚ ਇੰਡੀਆ ਦਾ ਪੂਰੀ ਦੁਨੀਆ ਦੇ ਵਿੱਚ ਜਲੂਸ ਕੱਢ ਕੇ ਰੱਖ ਦਿੱਤਾ ਆ। ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਕੁਝ ਮਹੀਨੇ ਪਹਿਲਾਂ ਮੰਦਿਰ ਦੇ ਬਾਹਰ ਨਾਅਰੇ ਲਿਖੇ ਗਏ ਸੀ, ਉਹ ਸਿੱਖਾਂ ਨੂੰ ਬਦਨਾਮ ਕੀਤਾ ਗਿਆ ਵੀ ਜੀ ਇਹ ਸਿੱਖਾਂ ਨੇ ਕੀਤੇ ਆ। ਹੁਣ ਆਸਟ੍ਰੇਲੀਆ ਦੀ ਪੁਲਿਸ ਨੇ ਕਨਫਰਮ ਕਰ ਦਿੱਤਾ ਵੀ ਉਹ ਨਾਅਰੇ ਵੀ ਹਿੰਦੂਆਂ ਵੱਲੋਂ ਲਿਖੇ ਗਏ ਸੀ ਆਪਣੇ ਮੰਦਿਰ ਦੇ ਉੱਤੇ। ਤੇ ਇਹ ਹੁਣ ਜਿਹੜਾ ਜਲੂਸ ਆ ਦੋ ਮੁਲਕਾਂ ਵੱਲੋਂ ਕੱਢਿਆ ਗਿਆ ਆ, ਦੁਨੀਆ ਦੀ ਸੁਪਰ ਪਾਵਰ ਬਣ ਜਾ ਰਿਹਾ। ਹੁਣ ਦੁਨੀਆ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਗਿਆ ਕਿ ਕਿਸ ਤਰ੍ਹਾਂ ਇਹ ਜਿਹੜੀਆਂ ਇਹ ਹਰਕਤਾਂ ਕਰਦੇ ਆ, ਇਹ ਬਾਹਰਲੇ ਮੁਲਕ ਇਸ ਨੂੰ ਸਹਿਣ ਨਹੀਂ ਕਰੂਗੇ। ਸੋ ਕੈਨੇਡਾ ਵਾਸਤੇ ਜਿਹੜੇ ਸਿੱਖ ਆ, ਉਹਨਾਂ ਨੂੰ ਪੂਰੇ ਜ਼ੋਰ ਸ਼ੋਰ ਨਾਲ ਆਪਣੇ ਜਿੰਨੇ ਵੀ ਮੈਂਬਰ ਪਾਰਲੀਮੈਂਟ ਆ, ਉਹਨਾਂ ਨੂੰ ਲਾ ਕੇ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਸਾਨੂੰ ਐਕਸ਼ਨ ਲੈਣਾ ਚਾਹੀਦਾ ਇੰਡੀਆ ਦੀ ਸਰਕਾਰ ਦੇ ਅਗੇਂਸਟ। ਤੇ ਸਾਰੇ ਹੀ ਜਿਹੜੇ ਉੱਥੇ ਦੇ ਜਿੰਨੇ ਵੀ ਮੈਂਬਰ ਪਾਰਲੀਮੈਂਟ, ਪ੍ਰਾਈਮ ਮਿਨਿਸਟਰ, ਫੋਰਨ ਮਿਨਿਸਟਰ ਆ, ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ, ਜਿਨ੍ਹਾਂ ਨੇ ਇਹ ਸੱਚ ਦੁਨੀਆ ਦੇ ਅੱਗੇ ਲੈ ਕੇ ਆਂਦਾ ਹੈ। ਜੀ ਜੀ। ਤੇ ਹਰਜੋਤ ਸਿੰਘ ਜੀ, ਅਗਲੀ ਖਬਰ ਦੇ ਵੱਲ ਆਪਾਂ ਵਧੀਏ ਤੇ ਇੱਕ ਖਬਰ ਜਿਹੜੀ ਹੈ ਸਵੇਰੇ ਉਹ ਟ੍ਰੈਂਡ ਕਰ ਰਹੀ ਸੀ ਲਗਾਤਾਰ। ਸਵੇਰੇ ਬੜੀ ਇੱਕ ਦਰਦਨਾਕ ਜਿਹੜੀ ਘਟਨਾ ਵਾਪਰੀ ਸੀਗੀ ਕਿ ਇੱਕ ਡਿਪਟੀ ਜਿਹੜੇ ਸੀਗਾ ਉਹਦਾ ਕਤਲ ਕਰ ਦਿੱਤਾ ਗਿਆ ਸੀ। ਹੁਣ ਉਸ ਮਾਮਲੇ ਦੇ ਵਿੱਚ ਸਵੈ ਟੀਮ ਹੈ ਜਿਹੜੀ, ਉਹਨਾਂ ਨੇ 29 ਸਾਲਾ ਕੇਵਿਨ ਸੈਲਜ਼ਰ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਸ਼ੱਕ ਦੇ ਆਧਾਰ ਤੇ। ਇਹਨੂੰ ਮੰਨਿਆ ਜਾ ਰਿਹਾ ਕਿ ਸ਼ੈਰਿਫ ਦੇ ਡਿਪਟੀ ਦੇ ਕਤਲ ਦੇ ਲਈ ਇਹ ਜ਼ਿੰਮੇਵਾਰ ਹੈ। ਤੇ ਆਵਰਸ ਲੌਂਗ ਸਟੈਂਡ ਆਫ ਦੱਸਿਆ ਗਿਆ ਕਿ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਇਸ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਲਿਆ ਗਿਆ, ਗ੍ਰਿਫਤਾਰ ਕੀਤਾ ਗਿਆ। ਤੇ ਇਹ ਕੈਲੀਫੋਰਨੀਆ ਦੇ ਪਾਲਮਡੇਲ ਇਲਾਕੇ ਦੇ ਵਿੱਚੋਂ ਇਹਨੂੰ ਚੱਕਿਆ ਗਿਆ। ਦੱਸਦੇ ਚੱਲੀਏ ਕਿ ਸਵੇਰੇ ਜਿਹੜਾ ਡਿਪਟੀ ਰਾਇਨ ਆ ਉਹਨੂੰ ਸ਼ਾਟ ਕਰ ਦਿੱਤਾ ਗਿਆ ਸੀ, ਉਹਨੂੰ ਗੋਲੀ ਮਾਰ ਦਿੱਤੀ ਗਈ ਸੀ ਜਦੋਂ ਉਹ ਪੁਲਿਸ ਵਹੀਕਲ ਦੇ ਵਿੱਚ ਸੀਗਾ, ਟ੍ਰੈਫਿਕ ਲਾਈਟ ਦੇ ਉੱਤੇ ਪਾਲਮਡੇਲ ਇਲਾਕੇ ਦੇ ਵਿੱਚ, ਲਾਸ ਐਂਜਲਸ ਦੇ ਵਿੱਚ। ਤੇ ਉਸ ਤੋਂ ਬਾਅਦ ਉਹਦੇ ਕਾਤਲ ਦੀ ਜਾਣਕਾਰੀ ਦੇਣ ਵਾਸਤੇ ਜਿਹੜਾ ਉਹ $2.5 ਲੱਖ ਦਾ ਜਿਹੜਾ ਰਿਵਾਰਡ ਆ ਉਹ ਰੱਖਿਆ ਗਿਆ ਸੀ। ਕੁਝ ਹੀ ਘੰਟਿਆਂ ਦੀ ਜਿਹੜੀ ਆ ਉਹ ਮੁਸ਼ੱਕਤ ਤੋਂ ਬਾਅਦ ਹੁਣ ਇਹ ਜਿਹੜਾ ਕੇਵਿਨ ਸੈਲਜ਼ਰ ਆ 29 ਸਾਲਾ, ਇਹਨੂੰ ਗ੍ਰਿਫਤਾਰ ਕਰ ਲਿਆ ਗਿਆ। ਤੇ ਜਿਹੜਾ ਡਿਪਟੀ ਰਾਇਨ ਹੈ, ਇਹ 8 ਸਾਲ ਹੋ ਗਏ ਸੀ ਇਹਨੂੰ ਜਿਹੜਾ ਆਪਣਾ ਵਿਆਹ ਕਰਾਏ ਨੂੰ, ਤੇ ਨਾਲ ਹੀ ਕਾਫੀ ਲੰਬੇ ਸਮੇਂ ਤੋਂ ਇਸ ਏਜੰਸੀ ਦੇ ਵਿੱਚ ਆਪਣਾ ਜਿਹੜਾ ਕੰਮਕਾਰ ਉਹ ਦੇਖ ਰਿਹਾ ਸੀ। ਸਵੇਰੇ ਟ੍ਰੈਫਿਕ ਲਾਈਟ ਦੇ ਉੱਤੇ ਪਾਲਮਡੇਲ ਇਲਾਕੇ ਦੇ ਵਿੱਚ, ਨਾਰਥ ਦੇ ਇਲਾਕਿਆਂ ਦੇ ਵਿੱਚ ਪੈਂਦਾ, ਲਾਸ ਐਂਜਲਸ ਦੇ ਨਾਰਥ ਦੇ ਵਾਲੇ ਪਾਸੇ, ਤਾਂ ਉੱਥੇ ਡਿਪਟੀ ਰਾਇਨ ਨੂੰ ਜਿਹੜਾ ਇਹਨੇ ਗੋਲੀ ਮਾਰ ਦਿੱਤੀ ਸੀ। ਤੇ ਉਸ ਤੋਂ ਬਾਅਦ ਇਹਦੀ ਭਾਲ ਕੀਤੀ ਜਾ ਰਹੀ ਸੀ। ਦੋਸ਼ ਇਹ ਲੱਗ ਰਹੇ ਨੇ ਕਿ ਇਹ ਉਹੀ ਬੰਦਾ ਹੈ ਕੇਵਿਨ ਸੈਲਜ਼ਰ ਜਿਹਨੇ ਡਿਪਟੀ ਰਾਇਨ ਨੂੰ ਗੋਲੀ ਮਾਰੀ ਹੈ, ਤੇ $2.5 ਲੱਖ ਦਾ ਰਿਵਾਰਡ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਰੱਖਿਆ ਗਿਆ ਸੀਗਾ। ਜੀ।
ਸੋ ਡਿਪਟੀ ਰਾਇਨ 3 ਜਨਰੇਸ਼ਨਾਂ ਤੋਂ ਪੁਲਿਸ ਦੇ ਵਿੱਚ ਆ। ਉਹਨਾਂ ਦਾ ਫਾਦਰ ਵੀ ਸ਼ੈਰਿਫ ਸੀ ਤੇ ਉਹਨਾਂ ਦਾ ਗ੍ਰੈਂਡਫਾਦਰ ਵੀ ਜੀ ਸ਼ੈਰਿਫ ਦੇ ਵਿੱਚ ਸੀ। ਸੋ ਬਹੁਤ ਹੀ ਮਾੜੀ ਖਬਰ ਜਿਹੜੀ ਲਾਸ ਐਂਜਲਸ ਤੋਂ ਆਈ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਫੈਡਰਲ ਗਵਰਨਮੈਂਟ ਨੇ $1 ਬਿਲੀਅਨ ਪਲਾਂਟ ਟਰੀਜ਼ ਲਾਉਣ ਦੇ ਲਈ ਵੱਖ-ਵੱਖ ਸਟੇਟਾਂ ਨੂੰ ਦਿੱਤੇ ਹੈਗੇ ਆ, ਜਿਹਦੇ ਵਿੱਚੋਂ $100 ਮਿਲੀਅਨ ਸਾਡੀ ਸਟੇਟ ਕੈਲੀਫੋਰਨੀਆ ਨੂੰ ਮਿਲ ਜਾ ਰਿਹਾ ਆ। ਜੂਨ, ਜੁਲਾਈ ਤੇ ਅਗਸਤ ਮਹੀਨਾ ਰੈਕਡ ਬ੍ਰੇਕਿੰਗ ਹੀਟ ਦਾ ਸੀਗਾ ਕੈਲੀਫੋਰਨੀਆ ਦੇ ਵਿੱਚ ਵੀ। ਸੋ ਇਸ ਨੂੰ ਦੇਖਦੇ ਹੋਏ ਕਹਿੰਦੇ ਪਈ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਟਰੀਜ਼ ਆ ਉਹ ਲਾਏ ਜਾਣਗੇ ਗੋਲਡਨ ਸਟੇਟ ਦੇ ਵਿੱਚ। $103 ਮਿਲੀਅਨ US ਡਿਪਾਰਟਮੈਂਟ ਆਫ ਐਗਰੀਕਲਚਰ ਫੋਰੈਸਟ ਸਰਵਿਸ ਵੱਲੋਂ ਮਿਲਣ ਜਾ ਰਿਹਾ ਆ। 43 ਦੇ ਕਰੀਬ ਗ੍ਰਾਂਟ ਰੈਸੀਪੀਐਂਟਸ ਹੈਗੇ ਆ, ਜਿਹਦੇ ਵਿੱਚ ਲਾਸ ਐਂਜਲਸ ਆ, ਸੈਨ ਫਰਾਂਸਿਸਕੋ ਆ, ਸੈਨ ਡੀਗੋ ਆ ਤੇ ਹੋਰ ਸ਼ਹਿਰ। ਸੋ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਤਹਿਤ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਹ ਜਿਹੜੀ ਫੰਡਿੰਗ ਦਿੱਤੀ ਆ। 385 ਗ੍ਰਾਂਟ ਪ੍ਰਪੋਜ਼ਲ 50 ਸਟੇਟਾਂ ਦੇ ਵਿੱਚੋਂ ਗਏ ਸੀ, ਜੋ ਐਗਰੀਕਲਚਰ ਸੈਕਟਰੀ ਟੌਮ ਵਿਲਸੈਕ ਉਹਨਾਂ ਦੇ ਮੁਤਾਬਕ। ਸੋ ਹੁਣ ਤਿਆਰ ਹੋ ਜਾਓ। ਕੈਲੀਫੋਰਨੀਆ 'ਚ ਲੱਖਾਂ ਦੇ ਹਿਸਾਬ ਨਾਲ ਜਿਹੜੇ ਨਵੇਂ ਦਰਖਤ ਆ ਉਹ ਲੱਗਣ ਜਾ ਰਹੇ ਆ। ਉਹਦੇ ਉੱਤੇ ਗੌਰਮੈਂਟ ਪੈਸੇ ਖਰਚੇਗੀ। ਵੱਖ-ਵੱਖ ਪਬਲਿਕ ਵਰਕਸ ਡਿਪਾਰਟਮੈਂਟ, ਸਿਟੀਜ਼ ਉਹ ਇਹਦੇ ਉੱਤੇ ਸਪੈਂਡ ਕਰਨਗੇ। ਸੋ ਕੈਲੀਫੋਰਨੀਆ ਨੂੰ ਇਹਦੇ ਵਿੱਚੋਂ $103 ਮਿਲੀਅਨ ਮਿਲਿਆ ਤੇ ਸੈਨ ਫਰਾਂਸਿਸਕੋ ਨੂੰ $12 ਮਿਲੀਅਨ ਦੇ ਕਰੀਬ, ਸੈਨ ਡੀਗੋ ਨੂੰ $10 ਮਿਲੀਅਨ ਦੇ ਕਰੀਬ, ਲਾਸ ਐਂਜਲਸ ਨੂੰ $8 ਮਿਲੀਅਨ ਦੇ ਕਰੀਬ, ਇਸ ਤਰ੍ਹਾਂ ਵੱਖ-ਵੱਖ ਸ਼ਹਿਰਾਂ ਨੂੰ ਮਿਲੇ ਹੈਗੇ ਆ। ਡਿਟੇਲ 'ਚ ਫਿਰ ਆਪਾਂ ਕਿਸੇ ਵੇਲੇ ਸਾਰੇ ਸ਼ਹਿਰਾਂ ਦੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸੈਨ ਫਰਾਂਸਿਸਕੋ ਦੇ ਵਿੱਚ। ਰੁਕ ਕਰੀਏ ਸੈਨ ਫਰਾਂਸਿਸਕੋ ਦੇ ਵਿੱਚ ਹੋਮਲੈਸਨੈਸ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਹੈ। ਹੋਮਲੈਸਨੈਸ ਇਸ ਕਦਰ ਵਧੀ ਹੈ ਕਿ 2020 ਤੋਂ ਬਾਅਦ 2023 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਹੀ ਜਿਹੜੇ ਲੋਕ ਨੇ ਹੋਮਲੈਸ ਉਹ ਸ਼ੈਲਟਰਸ ਦੇ ਵਿੱਚ ਪਹੁੰਚੇ ਨੇ ਤੇ ਇੱਕ ਰੈਕਡ ਬਣ ਗਿਆ ਇਹਦੇ ਨਾਲ ਕਿ ਪਹਿਲੇ 6 ਮਹੀਨਿਆਂ ਦੇ ਵਿੱਚ ਹੀ ਇਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਕਿ ਜਿੰਨੀ ਕਿ ਟੋਟਲ 2020 ਦੇ ਵਿੱਚ ਸੀਗੀ। ਇੱਥੇ ਦੱਸ ਦਈਏ ਕਿ ਸਿਟੀ ਦੇ ਡਿਪਾਰਟਮੈਂਟ ਆਫ ਐਮਰਜੈਂਸੀ ਮੈਨੇਜਮੈਂਟ ਨੇ ਜਿਹੜਾ ਉਹ ਦੱਸਿਆ ਗਿਆ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਹਾਊਸਿੰਗ ਨੂੰ ਲੈ ਕੇ ਕਾਫੀ ਜਿਹੜੇ ਕੰਮ ਨੇ ਉਹ ਕੀਤੇ ਨੇ ਤੇ ਇਹਨਾਂ ਨੂੰ ਪ੍ਰੋਵਾਈਡ ਵੀ ਕਰਵਾਏ ਨੇ। ਪਰ ਸ਼ਹਿਰ ਦੇ ਵਿੱਚ ਕਈ ਜਥੇਬੰਦੀਆਂ ਅਜਿਹੀਆਂ ਨੇ ਜਿਹੜੀਆਂ ਹੋਮਲੈਸਨੈਸ ਦਾ ਵਿਰੋਧ ਵੀ ਕਰਦੀਆਂ ਨੇ ਬੜੇ ਵੱਡੇ ਪੱਧਰ ਤੇ। ਲੋਕਾਂ ਦਾ ਕਹਿਣਾ ਇਹ ਹੈ ਕਿ ਜਿਹੜੀਆਂ ਸਟਰੀਟਸ ਨੇ, ਜਿਹੜੀਆਂ ਗਲੀਆਂ ਨੇ, ਉਹ ਲੰਘਣ ਦੇ ਲਈ ਨੇ ਤੇ ਨਾ ਕਿ ਟੈਂਟ ਲਾਉਣ ਦੇ ਲਈ। ਪਰ ਹੁਣ ਇਹਨਾਂ ਦਾ ਬੜੇ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ। ਇੱਕ ਜਿਹੜੀ ਜਥੇਬੰਦੀ ਆ ਉਹ ਐਡਵੋਕੇਸੀ ਕਰਦੀ ਹੈ ਹੋਮਲੈਸਨੈਸ ਦੀ, ਤਾਂ ਉਹਨਾਂ ਨੇ ਵੀ ਜਿਹੜਾ ਉਹ ਦੱਸਿਆ ਇਹ ਗੱਲ ਕਿ ਬੇਸ਼ੱਕ ਅਸੀਂ ਹੋਮਲੈਸਨੈਸ ਦੇ ਨਾਲ ਸਿੱਝਣ ਦੇ ਲਈ ਤਿਆਰ ਹਾਂ, ਪਰ ਇਹਦੇ ਲਈ ਸਾਨੂੰ ਸ਼ੈਲਟਰ ਹੋਮ ਦੇ ਨਾਲ ਜਿਹੜੇ ਉਹ ਹੋਰ ਵੀ ਇਹੋ ਜਿਹੇ ਕਾਰਜ ਕਰਨੇ ਪੈਣਗੇ ਜਿਹਦੇ ਨਾਲ ਲੋਕਾਂ ਨੂੰ ਹੋਮਲੈਸਨੈਸ ਦੇ ਵਿੱਚੋਂ ਕੱਢਿਆ ਜਾ ਸਕੇ। ਪਰ ਜਿਹੜੀਆਂ ਆਮ ਜਥੇਬੰਦੀਆਂ ਨੇ ਜਿਵੇਂ ਕਿ ਇੱਕ US ਮੈਜਿਸਟ੍ਰੇਟ ਜੱਜ ਨੇ ਡੋਨਾ ਰਿਓ, ਉਹਨਾਂ ਨੇ ਇੱਕ ਪ੍ਰੀਲਿਮਿਨਰੀ ਇੱਕ ਇੰਜੈਕਸ਼ਨ ਜਿਹੜਾ ਉਹ ਪਿਛਲੇ ਦਿਨੀ ਡਿਸੀਜਨ ਦਿੱਤਾ ਸੀਗਾ ਉਹਨਾਂ ਨੇ ਹੋਮਲੈਸਨੈਸ ਦੇ ਮਾਮਲੇ ਦੇ ਵਿੱਚ ਹੀ। ਤੇ ਇੱਕ ਲਾ ਸੂਟ ਵੀ ਜਿਹੜਾ ਫਾਈਲ ਕੀਤਾ ਗਿਆ ਸੀ ਕੋਲੇਸ਼ਨ ਔਨ ਦੀ ਹੋਮਲੈਸਨੈਸ। ਇਹ ਇੱਕ ਐਡਵੋਕੇਸੀ ਗਰੁੱਪ ਹੈ ਜਿਹੜਾ ਕਿ ਇਹ ਦੋਸ਼ ਲਾਉਂਦਾ ਹੈ ਕਿ ਸੈਨ ਫਰਾਂਸਿਸਕੋ ਜਿਹੜਾ ਉਹ ਖਾਸ ਕਰਕੇ ਉਹਨੇ ਪਿਛਲੇ ਸਮੇਂ ਦੇ ਵਿੱਚ ਕੁਝ ਹੋਮਲੈਸਨੈਸ ਦੇ ਵਿੱਚ ਸਿੱਝਣ ਵਾਲੇ ਲੋਕਾਂ ਦੇ ਨਾਲ ਜਿਹੜੇ ਉਹਨਾਂ ਦੇ ਰਾਈਟ ਨੇ ਉਹ ਵਾਇਲੇਟ ਕੀਤੇ ਨੇ। ਪਰ ਇਹਦੇ ਨਾਲ ਕੁਝ ਲੋਕ ਅਜਿਹੇ ਨੇ ਖਾਸ ਕਰਕੇ ਜਿਹੜੇ ਇਹਦੇ ਵਿਰੋਧ ਦੇ ਵਿੱਚ ਨੇ, ਉਹ ਕਹਿੰਦੇ ਕਿ ਨਹੀਂ, ਇਹ ਜਿਹੜੇ ਰਾਈਟ ਨੇ ਇਹ ਵਾਇਲੇਟ ਨਹੀਂ ਹੋਏ, ਇਹ ਇੱਥੇ ਦੂਜੇ ਲੋਕਾਂ ਦਾ ਵੀ ਰਾਈਟ ਬਣਦਾ, ਉਹਨਾਂ ਦੇ ਵੀ ਕੁਝ ਹੱਕ ਹਕੂਕ ਨੇ, ਉਹਨਾਂ ਦੇ ਰਾਹ ਨਹੀਂ ਰੁਕਣੇ ਚਾਹੀਦੇ। ਉਹ ਜਿੱਥੋਂ ਦੀ ਲੰਘਦੇ ਨੇ ਉੱਥੋਂ ਦੀ ਨਹੀਂ ਉਹਨਾਂ ਨੂੰ ਦੁਰਘਟਨਾਵਾਂ ਹੁੰਦੀਆਂ ਨੇ, ਰਾਤ ਨੂੰ ਐਕਸੀਡੈਂਟਸ ਹੁੰਦੇ ਨੇ, ਬਥੇਰੀ ਤਰ੍ਹਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਦਾ, ਦਿੱਕਤਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਹੁਣ ਦੱਸਦੇ ਆ ਕਿ ਪਹਿਲੇ 6 ਮਹੀਨਿਆਂ ਦੇ ਵਿੱਚ 975 ਟੈਂਟ ਜਿਹੜੇ ਨੇ ਉਹ ਨਵੇਂ ਬਣ ਚੁੱਕੇ ਨੇ ਸੈਨ ਫਰਾਂਸਿਸਕੋ ਦੇ ਇਲਾਕਿਆਂ ਦੇ ਵਿੱਚ। ਤੇ ਇਹਨਾਂ ਤੋਂ ਬਹੁਤ ਗਿਣਤੀ ਤਕਰੀਬਨ 70% ਜਿਹੜੇ ਟੈਂਟ ਨੇ ਉਹ ਅਜਿਹੇ ਇਲਾਕਿਆਂ ਦੇ ਵਿੱਚ ਨੇ ਜਿੱਥੇ ਭੀੜ ਭਾੜ ਵਾਲੇ ਇਲਾਕੇ ਨੇ ਜਾਂ ਜਿੱਥੋਂ ਸੈਲਾਨੀਆਂ ਦਾ, ਲੋਕਾਂ ਦਾ ਆਉਣਾ ਜਾਣਾ ਬਹੁਤ ਜ਼ਿਆਦਾ ਹੈ। ਹੁਣ ਦੱਸਿਆ ਗਿਆ ਹੈ ਕਿ 49% ਲੋਕ ਅਜਿਹੇ ਨੇ ਜਿਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਸਰਵਿਸ ਲੈਣ ਨੂੰ ਨਾ ਕਰ ਦਿੱਤੀ ਹੈ। ਮਤਲਬ ਜੇ ਉਹਨਾਂ ਨੂੰ ਭੇਜਿਆ ਗਿਆ ਕਿ ਤੁਸੀਂ ਚਲੋ ਸ਼ੈਲਟਰ ਹੋਮ ਚੱਲ ਜਾਓ ਜਾਂ ਹੋਰ ਜਿਹੜੇ ਟਿਕਾਣੇ ਨੇ ਜਿੱਥੇ ਉਹਨਾਂ ਨੂੰ ਮੂਵ ਕਰਨਾ ਚਾਹਿਆ, ਉਹਨਾਂ ਨੇ ਬਿਲਕੁਲ ਹੀ ਕੋਆਪਰੇਟ ਕਰਨ ਤੋਂ ਇਨਕਾਰ ਕਰ ਦਿੱਤਾ, ਜਿਹਦੇ ਨਾਲ ਇਹ ਕਿਹਾ ਗਿਆ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਰਹਾਂਗੇ। ਤੇ ਸਫਾਈ, ਉਹ ਕਹਿੰਦੇ ਕਿ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਜਿੱਥੇ ਵੀ ਇਹ ਲੋਕ ਜ਼ਿਆਦਾ ਨੇ ਉੱਥੇ ਸਫਾਈ ਦਾ ਬਹੁਤ ਵੱਡੀ ਦਿੱਕਤ ਹੈ। ਸੋ ਇਸ ਕਰਕੇ ਹੁਣ ਹੋਮਲੈਸਨੈਸ ਜਿਹੜੀ ਆ ਉਹ ਸੈਨ ਫਰਾਂਸਿਸਕੋ ਦੇ ਲਈ ਇੱਕ ਬਹੁਤ ਵੱਡੀ ਜਿਹੜੀ ਆ ਉਹ ਸਿਰਦਰਦੀ ਬਣੀ ਹੋਈ ਆ। ਇੱਕ
ਜਿਹੜੇ ਜਥੇਬੰਦੀ ਆ, ਉਹ ਜਥੇਬੰਦੀ ਦੇ ਨਾਲ ਕੰਮ ਕਰਦੇ ਨੇ ਜੈਨੀਫਰ ਫਰੈਡਬੈਂਕ 'ਚ। ਉਹ ਇਹ ਗੱਲ ਕਹਿੰਦੇ ਨੇ, ਡਾਇਰੈਕਟਰ ਨੇ ਉਹ, ਕੋਐਲੀਸ਼ਨ ਦੇ ਨਾਲ ਵੀ ਕੰਮ ਕਰਦੇ ਨੇ, ਕੋਐਲੀਸ਼ਨ ਆਫ ਹੋਮਲੈਸਨੈਸ। ਉਹ ਕਹਿੰਦੇ ਨੇ ਕਿ ਜਿਹੜੀਆਂ ਇਹ ਸ਼ੈਲਟਰ ਐਂਟਰੀਜ਼ ਹੋ ਰਹੀਆਂ ਨੇ ਲਗਾਤਾਰ, ਇਹਨਾਂ ਨੂੰ ਹੁਣ ਹਟਾਉਣ ਦੇ ਲਈ ਸਿਟੀ ਵੀ ਆਪਣੇ ਪੱਧਰ ਤੇ ਉਪਰਾਲੇ ਕਰ ਰਹੀ ਆ, ਪਰ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਤਰ੍ਹਾਂ ਦਾ ਜਿਹੜਾ ਟਕਰਾਅ ਉਹ ਹੋਵੇ। ਤੇ ਇੱਕ ਪਾਸੇ ਹੋਮਲੈਸਨੈਸ ਦੇ ਜਿਹੜੇ ਐਡਵੋਕੇਟ ਨੇ, ਜਿਹੜੇ ਵਕਾਲਤ ਕਰਨ ਵਾਲੇ ਲੋਕ ਨੇ, ਜਿਨ੍ਹਾਂ ਨੂੰ ਉਹਨਾਂ ਦੇ ਰਾਈਟ ਵਾਇਲੇਟ ਲੱਗਦੇ ਨੇ, ਉਹ ਵੀ ਖੜੇ ਨੇ, ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਆਮ ਲੋਕਾਂ ਲਈ ਲੜ ਰਹੇ ਨੇ, ਜਿਨ੍ਹਾਂ ਨੂੰ ਲੱਗਦਾ ਕਿ ਸ਼ਾਇਦ ਜੇ ਇਹਦੇ ਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੈਨ ਫਰਾਂਸਿਸਕੋ ਦੇ ਲਈ ਇੱਕ ਹੋਰ ਬਹੁਤ ਵੱਡੀ ਮੁਸੀਬਤ ਜਿਹੜੀ ਆ ਉਹ ਬਣ ਜਾਣੀ ਹੈ। ਲੁੱਟਾਂ ਖੋਹਾਂ ਤਾਂ ਉੱਥੇ ਮੁਸੀਬਤ ਹੈਗੀਆਂ ਹੀ ਹੈ ਜੀ। ਜੀ, 2 ਕੈਲੀਫੋਰਨੀਆ ਦੇ ਪਾਇਲਟਸ, ਉਹਨਾਂ ਦੇ ਨਾਮ ਡਿਸਕਲੋਜ਼ ਕਰ ਦਿੱਤੇ ਗਏ ਆ, ਜੋ 에ਅਰ ਰੇਸਿੰਗ ਈਵੈਂਟ ਹੁੰਦੀ ਆ ਰੀਨੋ ਨੇਵਾਡਾ ਦੇ ਵਿੱਚ, ਉੱਥੇ ਉਹਨਾਂ ਦੀ ਮੌਤ ਹੋ ਗਈ ਸੀ। ਵਰਲਡ ਵਾਰ 2 ਟਾਈਮ ਦੇ ਜੋ ਜਹਾਜ਼ ਆ, ਉਹ ਮਿਡ 에ਅਰ ਦੇ ਵਿੱਚ ਕ੍ਰੈਸ਼ ਕਰ ਗਿਆ ਸੀ। ਨੈਸ਼ਨਲ ਚੈਂਪੀਅਨਸ਼ਿਪ 에ਅਰ ਰੇਸਿਸ ਜੋ ਨਾਰਥ ਆਫ ਰੀਨੋ ਹੁੰਦੀ ਹੈਗੀ ਆ, ਜੀ। ਇਸ ਸੰਡੇ ਨੂੰ ਜੋ ਕ੍ਰੈਸ਼ ਹੋਇਆ, ਉਹਦੇ ਵਿੱਚ ਕ੍ਰਿਸ ਰਸ਼ਿੰਗ 1000 ਓਕਸ ਤੋਂ ਤੇ ਨਿਕ ਮੇਸੀ ਟੁੱਲੇ ਲੇਕ ਤੋਂ, ਇਹ 2 ਜਣਿਆਂ ਦੀ ਮੌਤ ਹੋ ਗਈ ਸੀ। ਤੇ ਕ੍ਰੈਸ਼ 59th ਜਿਹੜਾ ਹੈਗਾ ਫਾਈਨਲ ਈਅਰ ਆਫ ਨੈਸ਼ਨਲ ਚੈਂਪੀਅਨਸ਼ਿਪ 에ਅਰ ਰੇਸ ਸੀਗੀ ਇਹ। ਕਹਿੰਦੇ ਜਦ ਤੋਂ ਰੇਸਿਸ ਇਹ ਸ਼ੁਰੂ ਹੋਈਆਂ ਹੈਗੀਆਂ 1964 ਤੋਂ, ਹੁਣ ਤੱਕ 24 ਲੋਕ, ਜੋ 24 ਪਾਇਲਟ ਆ, ਉਹ ਮਾਰੇ ਜਾ ਚੁੱਕੇ ਆ। 10 ਸਪੈਕਟੇਟਰਸ, ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਰੀਨੋ 에ਅਰ ਨੇ ਕਿਹਾ ਵੀ ਜੋ ਉਹਨਾਂ ਦੀ ਰੇਸਿੰਗ ਐਸੋਸੀਏਸ਼ਨ ਆ, ਵੀ ਅਸੀਂ ਪੂਰਾ ਜਿਹੜਾ ਆ ਸਾਥ ਦੇ ਰਹੇ ਹਾਂ ਇਨਵੈਸਟੀਗੇਸ਼ਨ ਦਾ, ਪਰ ਇਹ ਜਿਹੜੇ ਐਕਸੀਡੈਂਟਸ ਆ ਇਹ ਹੁੰਦੇ ਰਹਿੰਦੇ ਆ, ਸਰੋਤਿਆਂ ਨੂੰ ਯਾਦ ਹੋਊਗਾ। ਇਸੇ ਤਰ੍ਹਾਂ ਇੱਕ ਨਵਾਡਾ ਦੇ ਵਿੱਚ ਐਕਸੀਡੈਂਟ ਹੋਇਆ ਸੀ, ਹੈਂਡਰਸਨ ਦੇ ਵਿੱਚ, ਜਿੱਥੇ ਐਰਨ ਹੌਗ ਪਿਛਲੇ ਸਾਲ ਪਾਇਲਟ ਦੀ ਮੌਤ ਹੋ ਗਈ ਸੀ। ਡੈਲਸ ਦਾ ਜੋ 에ਅਰ ਸ਼ੋਅ ਆ, ਉੱਥੇ 6 ਜਣਿਆਂ ਦੀ ਮੌਤ ਹੋਈ ਸੀ ਜਦੋਂ 2 ਵਿੰਟੇਜ 에ਅਰਕ੍ਰਾਫਟ ਆਪਸ ਦੇ ਵਿੱਚ ਟਕਰਾ ਗਏ ਸੀ। ਇਸ ਤੋਂ ਬਾਅਦ ਇਸ ਤੋਂ ਪਹਿਲਾਂ ਵੀ ਇਹਨਾਂ ਜੋ ਰੇਸਿਸ ਹੁੰਦੀਆਂ, ਉਹਨਾਂ ਦੇ ਵਿੱਚ ਮੌਤਾਂ ਹੋਈਆਂ ਹੈਗੀਆਂ ਆ। ਸੋ ਫਿਊਚਰ ਦੇ ਵਿੱਚ ਇਹ ਕਿਸ ਤਰ੍ਹਾਂ ਹੋਊਗਾ, ਕਹਿੰਦੇ ਸਾਰੇ ਕਾਸੇ ਤੇ ਡਿਪੈਂਡ ਕਰਦਾ, ਪਰ ਇੰਸ਼ੋਰੈਂਸ ਦੇ ਰੇਟ ਉਹਨਾਂ ਦੇ ਬਹੁਤ ਜ਼ਿਆਦਾ ਵਧੇ ਆ। ਜਦੋਂ ਪਿਛਲੀ ਵਾਰੀ ਇੱਕ ਜਗ੍ਹਾ ਐਕਸੀਡੈਂਟ ਹੋਇਆ ਸੀ ਤੇ ਜਿਹੜੇ 10 ਸਪੈਕਟੇਟਰਸ ਆ, ਉਹ ਮਾਰੇ ਗਏ ਸੀ, ਦੇਖਣ ਵਾਲੇ ਲੋਕ ਸੀ। ਸੋ ਹੁਣ ਫਿਊਚਰ ਦੇ ਵਿੱਚ ਇਹ ਰੇਸਿਸ ਹੋਣਗੀਆਂ ਜਾਂ ਨਹੀਂ, ਇਹਦੇ ਬਾਰੇ ਹਜੇ ਕਨਫਰਮ ਨਹੀਂ ਕੀਤਾ ਗਿਆ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵੱਧਦੇ ਹਾਂ ਤੇ ਰੁੱਖ ਕਰਦੇ ਹਾਂ ਫ੍ਰੈਜ਼ਨੋ ਦਾ। ਫ੍ਰੈਜ਼ਨੋ ਦੇ ਵਿੱਚ ਇੱਕ ਸ਼ੂਟਿੰਗ ਦੀ ਵਾਰਦਾਤ ਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਹੈ। ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਦੇ ਦੱਸਣ ਦੇ ਮੁਤਾਬਕ ਇਹ ਜਿਹੜੀ ਸ਼ੂਟਿੰਗ ਦੀ ਵਾਰਦਾਤ ਹੈ, ਇਹ 3:30 ਵਜੇ ਵਾਪਰੀ ਹੈ ਯੂਨੀਅਨ ਐਵੀਨਿਊ ਤੇ ਸੀਡਰ ਦੇ ਇਲਾਕਿਆਂ ਦੇ ਵਿੱਚ। ਬਲਾਕ ਸਾਊਥ ਜਿਹੜਾ ਐਮਕਲੈਂਡ ਸਕੂਲ ਦਾ, ਹਾਈ ਸਕੂਲ ਦਾ, ਉੱਥੇ ਇੱਕ ਜਿਹੜੀ ਘਟਨਾ ਵਾਪਰੀ ਹੈ। ਪੁਲਿਸ ਚੀਫ ਨੇ ਪੈਕੋ ਵੈਲਡਰੇਮਾ, ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਵਿਕਟਮ ਹੈ ਇਹ 24 ਤੋਂ 25 ਸਾਲ ਦਾ ਦੱਸਿਆ ਗਿਆ। ਉਸ ਤੋਂ ਬਾਅਦ ਸ਼ੂਟਿੰਗ ਜਿਹੜੇ ਵਿਟਨੈਸ ਨੇ ਉਹਨਾਂ ਨੇ ਦੱਸਿਆ ਕਿ ਇਹਦਾ ਜਿਹੜਾ ਵਿਕਟਮ ਹੈ, ਇਹਦਾ ਕਿਸੇ ਗੱਲ ਨੂੰ ਲੈ ਕੇ ਜਿਹੜੀ ਦੂਜੀ ਧਿਰ ਦਾ ਬੰਦਾ ਸੀ ਉਹਦੇ ਨਾਲ ਕੋਈ ਕਹਾ-ਸੁਣੀ ਹੋਈ ਸੀ, ਆਪਸ ਵਿੱਚ ਬਹਿਸਬਾਜ਼ੀ ਹੋਈ ਸੀ। ਉਸ ਤੋਂ ਬਾਅਦ ਕਈ ਫਾਇਰ ਹੁੰਦੇ ਨੇ ਜਿਹੜਾ ਵਿਕਟਮ ਆ ਉਹਦੇ ਵਿਚਾਲੇ ਤੇ ਸਸਪੈਕਟ ਦੇ ਵਿਚਾਲੇ, ਤੇ ਉਸ ਤੋਂ ਬਾਅਦ ਦੱਸਦੇ ਆ ਕਿ ਇਹ ਜਿਹੜਾ 24 ਸਾਲਾ ਇਹ ਜਿਹੜਾ ਬੰਦਾ, ਨੌਜਵਾਨ ਕਹਿ ਸਕਦੇ ਆ, ਇਹ ਮਾਰਿਆ ਜਾਂਦਾ ਹੈ। ਤੇ ਪੁਲਿਸ ਦੇ ਕਹਿਣ ਦੇ ਮੁਤਾਬਕ ਇਹ 27ਵਾਂ ਹੋਮਿਸਾਈਡ ਹੈ, ਕੇਸ ਹੈ ਜਿਹੜਾ ਫ੍ਰੈਜ਼ਨੋ ਦਾ ਇਸ ਸਾਲ ਦੇ ਵਿੱਚ। ਜੀ। ਅਗਲੀ ਖਬਰ ਵੱਲ ਚੱਲੀਏ ਤੇ ਇੱਕ ਕੈਲੀਫੋਰਨੀਆ ਦੇ ਫੈਡਰਲ ਜੱਜ ਨੇ ਉਹ ਲਾ ਨੂੰ ਸਟ੍ਰਾਈਕ ਡਾਊਨ ਕਰ ਦਿੱਤਾ, ਜਿਸ ਦੇ ਮੁਤਾਬਕ ਜੋ ਆਨਲਾਈਨ ਸੇਫਟੀ ਸੀ ਬੱਚਿਆਂ ਨੂੰ ਪ੍ਰੋਟੈਕਟ ਕਰਨ ਦੇ ਲਈ, ਉਹਨੂੰ ਰੋਕਿਆ ਗਿਆ ਹੈਗਾ। ਇਹ ਲਾ ਪਿਛਲੇ ਸਾਲ ਅਸੈਂਬਲੀ ਦੇ ਵਿੱਚ ਵੀ ਪਾਸ ਹੋ ਗਿਆ ਸੀ, ਸੈਨੇਟ 'ਚ ਵੀ, ਤੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਸਾਈਨ ਵੀ ਕਰ ਦਿੱਤਾ ਸੀ, ਤੇ ਇਸ ਸਾਲ ਉਹ ਜੁਲਾਈ ਮਹੀਨੇ ਦੇ ਵਿੱਚ ਲਾਗੂ ਹੋਣਾ ਸੀ। ਪਰ ਇੱਕ ਨੈਟ ਚੁਆਇਸ ਕਰਕੇ ਟ੍ਰੇਡ ਗਰੁੱਪ ਆ, ਜਿਹਦੇ ਵਿੱਚ ਐਮਾਜ਼ੋਨ ਵੀ ਆ, ਅਲਫਾਬੈਟ, ਗੂਗਲ ਆ, ਫੇਸਬੁੱਕ ਆ, ਬਾਈਟਡਾਂਸ, ਟਿਕਟੌਕ, ਇਹ ਸਾਰੇ ਹੈਗੇ, ਉਹਨਾਂ ਨੇ ਸੂ ਕੀਤਾ ਸੀ। ਸੋ ਸੈਨੋਜ਼ੇ ਦੇ US ਡਿਸਟ੍ਰਿਕਟ ਜੱਜ ਵੈਥ ਲੈਬਸਨ ਫਰੀਮੈਨ, ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਤਰ੍ਹਾਂ ਨਾਲ US ਦੇ ਕੌਨਸਟੀਟਿਊਸ਼ਨ ਦਾ ਜੋ ਫਸਟ ਅਮੈਂਡਮੈਂਟ ਆ, ਉਹਨੂੰ ਵਾਇਲੇਟ ਕਰਦਾ ਆ। ਈਵਨ ਦੋ ਉਹ ਕਹਿੰਦੇ ਆ ਵੀ ਮੈਨੂੰ ਪਤਾ ਆ ਵੀ ਇਹਦੇ ਨਾਲ ਬੱਚਿਆਂ ਦੇ ਉੱਤੇ ਬੁਰਾ ਅਸਰ ਪੈ ਸਕਦਾ, ਪਰ ਫਸਟ ਅਮੈਂਡਮੈਂਟ ਨੂੰ ਲੈ ਕੇ ਇਹ ਲਾ ਜਿਹੜਾ ਆ ਇਸ ਨੂੰ ਬਲੌਕ ਕੀਤਾ ਗਿਆ ਹੈਗਾ। ਇਹ ਉਸੇ ਤਰ੍ਹਾਂ ਦਾ ਲਾ ਆ ਜਿਸ ਨੂੰ UK ਨੇ ਵੀ ਪਾਸ ਕੀਤਾ ਹੋਇਆ ਆ, ਤੇ ਉਹ ਅਗਲੇ ਸਾਲ ਜੁਲਾਈ ਦੇ ਵਿੱਚ ਉੱਥੇ ਲਾਗੂ ਹੋਣਾ ਹੈ। ਜੀ ਬਿਲਕੁਲ। ਸੋ ਜਾਂਦੇ ਕਰੰਸੀ ਦੇ ਬਾਰੇ ਜਾਣਕਾਰੀ ਜਿਹੜੀ ਆ ਹਰਜੋਤ ਸਿੰਘ ਜੀ ਦਿੰਦੇ ਚਲੇ ਗਏ। ਜੀ ਬਿਲਕੁਲ, ਕਰੰਸੀ ਦੀ ਗੱਲ ਵੀ ਕਰਨੀ ਆ ਤੇ ਆਪਾਂ
ਸਟਾਕ ਦੀ ਵੀ ਗੱਲ ਕਰਨੀ ਆ। ਅੱਜ ਸਟਾਕ ਮਾਰਕੀਟ ਵੀ ਜਿਹੜੀ ਆ ਠੀਕ ਰਹੀ ਆ। ਹਜੇ ਦੇਖ ਰਹੇ ਆ ਵੀ ਕਿਸ ਤਰ੍ਹਾਂ ਜੋ ਫੈਡਰਲ ਰਿਜ਼ਰਵ ਬੋਰਡ ਨੇ ਇੰਟਰਸਟ ਰੇਟ ਦੇ ਉੱਤੇ ਵਰਕਆਊਟ ਕਰਨਾ ਆ। S&P ਡਾਓ ਜੋਨ ਥੋੜਾ ਅਪ ਗਿਆ, ਕੁਛ ਕੁ ਪੁਆਇੰਟ 5-7 ਪੁਆਇੰਟ ਹੀ। ਇਸੇ ਤਰ੍ਹਾਂ ਨੈਸਡੈਕ ਵੀ 10 ਪੁਆਇੰਟ ਹੀ ਅਪ ਗਿਆ। ਤੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੱਕ $US ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 15 ਪੈਸੇ ਰਹੇ ਆ। ਇੱਕ $US ਦੇ ਬਰਾਬਰ ਕੈਨੇਡਾ ਦੇ $1.35 ਤੇ ਇੱਕ $US ਬਰਾਬਰ ਪਾਕਿਸਤਾਨ ਦੇ 296 ਰੁਪਏ ਤੇ 22 ਪੈਸੇ। ਜੀ। ਸੋ ਇੱਥੇ ਹੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਆਪਾਂ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਅੱਗੇ ਤੁਸੀਂ ਸ਼ਾਮ ਦੇ ਦੀਵਾਨ ਸਰਵਣ ਕਰੋਗੇ। ਹਰਜੋਤ ਸਿੰਘ ਜੀ ਲਈਏ ਜੀ ਇਜਾਜ਼ਤ। ਜੀ, ਸਾਡੇ ਦੋਨਾਂ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਸਤਿ ਅਕਾਲ। ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US। US